एक गुजरां दा घर सी। और लड़की ने कहा भी जेड़ी रोई आ देख लो बरछा, मैं बिच ही लगा लूं, तुसी दुध ले आओ, मैं वीरां नूं पिलांदी रहा। अच्छा, जख्मी सन। और लड़की ने हर खूंजे च दुध बनाया ते बरछा हाथ च 60 सिख भी 7 मारे उन्हें। उस लड़की ने गुजरा दी उस लड़की ने फिर उस मुंडिया ने कहा लै जानदारा हुण जिदन घोड़ी लेके आएगा तेरिया भी मुछां मुन्नियां होणगियां ते घोड़ी की भी पूंछ वड्डी होगी, बढ़ दी जाऊगी। सब दा पंजाब चैनल नूं सबसक्राइब करो ते टली दे बटन नूं भी दबा दिओ नवीं लेटेस्ट वीडियो देखने वास्ते। यार दोस्त, हाँ जी, आओ क्लास फैलो की नाम सी उन्हां दे? एक जोत सिंह, एक रामू। रामू। हाँ, किहड़ी क्लास च इकट्ठे पढ़दे सी तुसीं? वो अभी चौथी तीसरी च पढ़ते रहे इकट्ठे। रामू सिख सी कि हिंदू सी? रामू हाँ जी। ਉਹ ਮੋਨਾ ਸੀ। अच्छा, मोना सी। ਉਹ ਤੁਹਾਡੇ ਪਿੰਡ ਦਾ ਹੀ ਸੀ? ਨਹੀਂ, ਹਾਂ। ਉਹ ਗੜੀ ਪਿੰਡ ਸੀ ਨਾ। ਹਾਂਜੀ? ਗੜੀ ਪਿੰਡ ਸੀ ਨਾ। ਸ਼ੌਕ ਘੁਲਣੇ ਦਾ ਪੈ ਗਿਆ, ਫਿਰ ਪਹਿਲਵਾਨਾਂ 'ਚ ਲੜ ਗਿਆ। अच्छा, ਉਹਨੇ ਜਨਾਨੀ ਛੱਡ ਦਿੱਤੀ ਆਪਣੀ ਭਲਵਾਨੀ ਪਿੱਛੇ। ਪਹਿਲਵਾਨੀ ਵਿੱਚ। बड़ी गल है जी। ਉਹਨੇ ਜਦੋਂ ਜਨਾਨੀ ਛੱਡ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਪਹਿਲਵਾਨ ਲਿਆਉਂਦੇ ਆ, ਕੁਰਸੀ ਬੰਨ ਲਓ। अच्छा, 2 ਸਾਲ ਮਗਰ ਤੇ ਪਹਿਲਾਂ ਝਗੜਾ ਰਿਹਾ, ਨਾ ਛੱਡੋ। ਉਹਨੂੰ ਵੀ ਫਿਰ ਪਿੰਡ ਨੇ ਕਿਹਾ ਵੀ ਹੁਣ ਇਹਨੂੰ ਵੀ ਖੁਰਾਕ ਖਿਲਾਵੋ। हाँ जी। ਕਟਾਲਾ ਪਿੰਡ ਬਹੁਤ ਵੱਡਾ ਦਾ ਰਾਜਪੂਤਾਂ ਦਾ। अच्छा। ਉੱਥੇ ਸਰ ਕੀ ਲੜਾਈ ਲੱਗੀ, ਪੈ ਗਿਆ ਉਹ ਕਟਾਲੇ ਨੂੰ ਪੈ ਗਿਆ ਹਿੰਦੂ। अच्छा, ਇਹਨੇ ਜਿਹੜਾ ਬੇੜ ਦਾ ਇਲਾਕਾ ਦਾ ਸਾਡੇ ਜ਼ਿਆਦਾ ਮੁਸਲਮਾਨਾਂ ਦਾ ਹੀ ਦਾ, ਸਾਰੇ ਉੱਠ ਕੇ ਚੜ ਗਏ ਬਰਛੇ ਲੈ ਕੇ। ਸਾਡੇ ਜਾਂਦਿਆਂ ਨੂੰ ਉਹਨਾਂ ਨੇ ਕਟਾਲੀਆਂ ਨੇ ਮਾਰੇ ਵੀ ਬਥੇਰੇ। राजपूतां दे बंदे मारे भी सी? ਰਾਜਪੂਤਾਂ ਦੇ ਥੋੜੇ ਮਰੇ ਦੇ, अच्छा, ਬਾਕੀ ਉਹਨਾਂ ਦੇ ਬੜੇ ਮਾਰੇ ਦੇ। ਜਦ ਅਸੀਂ ਗਏ, ਸਾਡੇ ਲੋਕ ਗਏ ਆ, ਫਿਰ ਨੱਠ ਗਏ। अच्छा, तुसी भी जत्था बन के गया सी तुहाडा भी? ਐਸੇ ਵੀ ਸਾਰੇ ਪਿੰਡ ਗਏ ਨੇ। तुसी अस्सलामुअलैकुम। वालेकुम सलाम। बुजुर्गो की नाम है अपना? अब्दुल गफूर। अब्दुल गफूर। तुहाडे वालिद साहब दा? मक्खन खां। मक्खन खान। दादा जी दा? हाँ जी, दादा जी दा? नवाब खां। नवाब खान। केड़ी कौम है अपनी? काम राजपूत। गोद केड़ी तुहाडी? घोड़े बा। घोड़ेवा राजपूत। सही हो गया। आ केड़े पिंड बैठे हो इस टाइम? बैठे ऐसे हाँ जी। ऐसे आके हाँ जी। ऐसे आके ਅਸੀਂ बैठे 485 ਚੱਕ ਚ ਪਹਿਲਾਂ ਤਹਿਸੀਲ ਸਮੁੰਦਰੀ। अच्छा, ਉੱਥੇ ਤੇ ਫਿਰ ਜ਼ਮੀਨ ਦਾ ਪੈਣ ਲੱਗੀ ਆ। ਉੱਥੇ ਕਹਿਣ ਲੱਗੇ ਵੀ 5 ਕਿੱਲੇ ਦੇ ਵੱਧ ਨਹੀਂ ਦੇਣੀ, सही। ਬਾਕੀ ਜਿੱਥੇ ਰੱਬ ਦੀ ਆ ਉੱਥੇ ਪਵਾ ਲਓ। ਫਿਰ ਅਸੀਂ ਇੱਥੇ ਦਾ ਕਲੇਮ ਬਦਲ ਕੇ ਲਿਆਂਦਾ। अच्छा, ए हुण केड़ा पिंड है? ਨਿੱਕਾ कैला, निक्का कैला, तहसील डस्का, तहसील डस्का, जिला सियालकोट। ਜ਼ਿਲ੍ਹਾ ਸਿਆਲਕੋਟ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਚੜ੍ਹਦੀ ਸਾਈਡ ਤੇ ਲਹਿੰਦੀ ਸਾਈਡ ਤੇ? ਇਹਦੇ ਨਾਲ ਲੱਗਦਾ ਚੱਕ ਤੋਤੀ, ਹਾਂਜੀ, ਭਾਂਡੇ ਵਾਲਾ, ਹਾਂਜੀ, ਮਿਰਚਾਂ ਵਾਲੀ, ਸਹੀ, ਬੰਬਾ ਵਾਲਾ,
ਲੱਖਣ ਚੱਕ ਗੜੇ, ਸਹੀ ਹੋ ਗਿਆ। ਤੁਹਾਡਾ ਪਿਛਲਾ ਪਿੰਡ ਕਿਹੜਾ ਸੀ ਹਿੰਦੁਸਤਾਨ 'ਚ? ਸ਼ੇਰਪੁਰ, ਸ਼ੇਰਪੁਰ। ਸ਼ੇਰਪੁਰ ਬੇਟ, ਸ਼ੇਰਪੁਰ ਸ਼ੇਰਪੁਰ ਬੇਟ। ਬੇਟ, ਸਹੀ ਹੋ ਗਿਆ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਇੱਕ ਦਾ ਗੜੀ ਸੀ, ਹਾਂਜੀ। ਇੱਕ ਚੱਕ ਲੋਟਾਂ ਦਾ, ਬਲੌਲਪੁਰ, ਸਹੀ। ਸਤਾਬਗੜ੍ਹ, ਫਤਿਹਗੜ੍ਹ। ਫਤਿਹਗੜ੍ਹ। ਹਾਂ, ਤਹਿਸੀਲ ਇਹਦੀ ਕਿਹੜੀ ਸੀ? ਤਹਿਸੀਲ ਸਾਡੀ ਸੀ ਸਮਰਾਲਾ, ਤੇ ਜ਼ਿਲ੍ਹਾ ਕਿਹੜਾ ਸੀ? ਲੁਧਿਆਣਾ। ਲੁਧਿਆਣਾ, ਸਹੀ ਹੋ ਗਿਆ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ ਉੱਥੇ? ਅਸੀਂ ਜੀ ਜ਼ਿਮੀਂਦਾਰਾ ਕਰਦੇ ਸੀ। ਜ਼ਿਮੀਂਦਾਰਾ ਕਰਦੇ ਸੀ। ਹਾਂ, ਕਿੱਡਾ ਕੁ ਪਿੰਡ ਸੀ ਤੁਹਾਡਾ ਉਹ ਵਾਲਾ? ਪਿੰਡ ਸਾਡਾ ਉਸ ਵਕਤ ਕੋਈ 300 ਘਰ। 300 ਘਰ ਸੀ। ਹਾਂ, ਸਾਰਾ ਰਾਜਪੂਤ ਹੀ ਸੀ ਕਿ ਹੋਰ ਵੀ ਕੌਮਾਂ ਰਹਿੰਦੀਆਂ ਸੀ? ਉਹਦੇ ਬਗੈਰ ਰਾਜਪੂਤਾਂ ਦੇ ਤੇ ਘਰ, ਹਾਂਜੀ। ਬਾਕੀ ਖੱਤਰੀਆਂ ਦਾ ਬਾਜ਼ਾਰ ਸੀ। ਅੱਛਾ, ਹਿੰਦੂ ਵੀ ਰਹਿੰਦੇ ਸੀ? ਹਾਂ, ਵਿੱਚ ਸੈਣੀਆਂ ਦੇ ਘਰ ਸੀ। ਸਿੱਖਾਂ ਦੇ? ਸੈਣੀ, ਅੱਛਾ, ਸੈਣੀ। ਸਿੱਖ 2-3 ਸਿੱਖ, ਤਰਖਾਣਾ ਦੇ ਘਰ 2, ਹਾਂਜੀ, ਇੱਕ ਸੈਣੀਆਂ ਚੋਂ। ਸਹੀ ਹੋ ਗਿਆ। ਨਾਂ ਯਾਦ ਨੇ ਜਿਹੜੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀ ਜਾਂ ਹਿੰਦੂ? ਉਹਨਾਂ ਦੇ ਹਾਂਜੀ, ਆਹੋ ਜੀ, ਕੀ ਨਾਂ ਸੀ? ਗੰਗਾ ਰਾਮ, ਹੂੰ ਗੁਰਦਿੱਤ ਸਿੰਘ, ਹੂੰ, ਤੇ ਮਥੁਰਾ, ਸਹੀ। ਕਿਸ਼ਨ ਚੰਦ, ਹੂੰ, ਰੱਖਾ, ਸਹੀ। ਬਸੰਤਾ, ਹੂੰ, ਇੱਕ ਮਥੁਰਾ ਹੋਰ ਦਾ ਝੋਟੇ ਵਾਲਾ ਕਹਿੰਦੇ ਸੀ, ਅੱਛਾ। ਇੱਕ ਬਸੰਤਾ ਹੋਰ ਸੀ, ਦਲਿੱਦਰ ਕਹਿੰਦੇ ਸੀ ਉਹਨੂੰ। ਅੱਛਾ, ਇਹ ਇੱਕ ਹਿੰਦੂ ਬਾਜੀਗਰ ਥਾ, ਉਹਦਾ ਕੀ ਨਾਂ ਸੀ? ਉਹਦਾ ਨਾਮ ਮੈਂ ਭੁੱਲ ਗਿਆ। ਅੱਛਾ, ਬਾਜ਼ੀਗਰ ਸੀ ਉਹ? ਬਾਜੀ ਲਾਉਂਦੇ ਸੀ, ਬੜੀ ਬਾਜੀ ਪੈਂਦੀ ਸੀ। ਅੱਛਾ, ਸਹੀ ਹੋ ਗਿਆ। 2 ਬਾਹਮਣਾਂ ਦੇ ਘਰ ਦੇ, ਹੂੰ, ਇੱਕ ਨਗਾਈ ਰਾਮ, ਹੂੰ, ਇੱਕ ਨਿਰੰਜਨ। ਸਹੀ। ਪਿੰਡ ਦਾ ਲੰਬੜਦਾਰ ਕੌਣ ਸੀ? ਨੰਬਰਦਾਰ ਮੇਰਾ ਬਾਪ ਸੀ। ਅੱਛਾ, ਇੱਕ ਜਹਾਂਗੀਰ ਥਾ ਸਹੀ। ਨੰਬਰਦਾਰ, ਇੱਕ ਗਫੂਰ ਥਾ ਨੰਬਰਦਾਰ, ਅੱਛਾ, ਇੱਕ ਬਾਬਾ ਮਾਮਦੀਨ ਥਾ। ਅੱਛਾ, ਸਾਰੀ ਮੁਸਲਮਾਨਾਂ ਕੋ ਸੀ ਲੰਬੜਦਾਰੀਆਂ? ਸਾਰੀਆਂ ਪਿੰਡੇ ਮੁਸਲਮਾਨਾਂ ਦਾ ਥਾ। ਅੱਛਾ, ਅੱਛਾ, ਅੱਛਾ। ਤੇ ਚਮਾਰ ਵੀ ਬੜੀ ਸੀ, ਚਮਾਰਾਂ ਦੀ। ਹਾਂਜੀ, ਚਮਾਰ ਵੀ ਬੜੀ ਸੀ। ਅੱਛਾ, ਚਮਾਰ ਵੀ ਹੈਗੇ ਸੀ? ਹਾਂ, ਚਮਾਰ। ਅੱਛਾ, ਇਹਨਾਂ ਦੇ ਨਾਂ ਚੇਤਾ ਕੋਈ ਬਜ਼ੁਰਗਾਂ ਦੇ? ਹਾਂ, ਕਈਆਂ ਦੇ ਨਾਂ ਆਪ ਯਾਦ ਆ ਚਮਾਰਾਂ ਦੇ। ਉਹਨਾਂ ਦੇ ਦੱਸ ਦੋ ਹਾਂ ਨਾਂ। ਉੱਤਮ ਹੂੰ, ਤੇ ਮੁਨਸ਼ੀ, ਸਹੀ। ਪ੍ਰੀਤਮ, ਗੇਂਦਾ, ਬਸੰਤਾ। ਸਹੀ ਹੋ ਗਿਆ। ਤੇ ਤੁਹਾਡੇ ਪਿੰਡ ਮਸਜਿਦਾਂ ਕਿੰਨੀਆਂ ਸੀ? ਸਾਡੀ ਮਸਜਿਦ 2 ਸੀਆਂ। ਅੱਛਾ, 2 ਮਸਜਿਦਾਂ ਸੀ। ਹਾਂ, ਕਿਹੜੀ ਪਾਸੇ ਸੀ? ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ ਸੀ? ਚੜ੍ਹਦੇ ਪਾਸੇ। ਤੇ ਤੁਹਾਡਾ ਘਰ ਕੱਚਾ ਸੀ ਕਿ ਪੱਕਾ ਸੀ ਉੱਥੇ? ਹਾਲੇ ਘਰ ਤੁਹਾਡਾ? ਸਾਡਾ ਘਰ ਦੇ ਕੀ ਦੱਸਾਂ ਮੈਂ ਹੁਣ, ਫੇਰ ਕਹਾਂਗੇ ਪੱਠਾ ਲਾਇਆ ਦਾ ਆਪਣਾ। ਤੁਸੀਂ? ਹਾਂ। ਕਿਹੜੀ ਸਾਈਡ ਤੇ? ਹਾਂਜੀ, ਪੱਠਾ ਕਿੱਧਰ ਲਾਇਆ ਸੀ? ਪੱਠਾ ਲਾਇਆ ਦਾ ਅਸੀਂ ਲਹਿੰਦੇ ਪਾਸੇ ਗਲੀ ਲੱਗਦੀ ਸੀ ਪਟਿਆਲੇ ਦੀ। ਅੱਛਾ, ਸਾਡੇ ਨਾਲ ਪਟਲੀ ਚੱਕਵੇਂ ਪਿੰਡ ਦੇ ਪਟਿਆਲੇ ਦੇ 14। ਹੂੰ, ਉਹਦੇ ਨਾਲ ਸਾਡੇ ਇੱਕ ਜ਼ਮੀਨ ਸੀ ਰੜੀ ਜੀ, ਅੱਛਾ। ਉੱਥੇ ਲੱਗਿਆ ਹੈ। ਪੱਠਾ ਤੁਹਾਡਾ? ਹਾਂ। ਤੇ ਘਰ ਕਿਹੜੀ ਸਾਈਡ ਤੇ ਸੀ ਤੁਹਾਡਾ? ਘਰ ਸਾਡਾ ਪਿੰਡ ਦੇ ਨਾਲੇ ਸਾਫ ਛੱਪੜ ਦੇ ਕੰਢੇ। ਪੱਕਾ ਘਰ ਸੀ ਫਿਰ? ਪੱਕੇ ਘਰ ਜੀ, ਬਣਾਉਂਦੇ ਤੇ ਪਹਿਲਾਂ ਕੱਚਾ ਥਾ। ਹਾਂਜੀ। ਫਿਰ ਜਦ ਉਜੜਿਆ, ਜਦ ਬਰਾਂਡੇ ਰਹਿ ਗਏ ਤੇ ਇੱਟਾਂ ਸਿੱਟੀਆਂ ਪਈਆਂ ਸੀ ਬਰਾਂਡੇ ਦੀਆਂ। ਅੱਛਾ, ਤੇ ਮਕਾਨ ਤਿਆਰ ਹੋ ਗਏ थे। ਤੁਹਾਡੇ? हाँ,
ਮੋਟੀਆਂ ਦੀਵਾਰਾਂ ਸੀ? 1.5 ਇੰਚੀ ਦੀ ਦੀਵਾਰ। ਅੱਛਾ 1.5 ਇੰਚੀ ਦੀ, ਸਹੀ ਹੋ ਗਿਆ। ਤੇ ਖੂਹ ਤੁਹਾਡਾ ਕਿਹੜੀ ਸਾਈਡ ਤੇ ਜ਼ਮੀਨਾਂ? ਖੂਹ ਦੀ ਹਾਂਜੀ ਜ਼ਮੀਨਾਂ ਤੁਹਾਡੀਆਂ। ਖੂਹ ਸਾਡਾ ਚੜ੍ਹਦੇ ਨਾਲ ਪਿੰਡ ਦਾ। ਖੂਹਾਂ ਦੇ ਨਾਂ ਚੇਤਾ ਨੇ? ਹਾਂ ਖੂਹਾਂ ਦੇ ਨਾਂ ਚੇਤਾ ਨੇ? ਖੂਹਾਂ ਦੇ ਨਾਂ ਨਹੀਂ ਆ ਅੱਛਾ। ਨਾ ਬਸ ਇਹ ਕਹਿੰਦੇ ਫਲਾਨਾ ਜੀ ਖੂਹ ਫਲਾਨੇ ਦਾ, ਫਲਾਨਾ ਫਲਾਨੇ ਦਾ। ਅੱਛਾ ਅੱਛਾ ਅੱਛਾ। ਤੇ ਸਕੂਲ ਹੈ ਸੀ ਪਿੰਡ ਦੇ ਵਿੱਚ? ਹੈ ਸਕੂਲ ਪ੍ਰਾਇਮਰੀ ਥਾ। ਤੁਸੀਂ ਪੜ੍ਹਦੇ ਰਹੇ ਉੱਥੇ? ਪੜ੍ਹੇ ਪ੍ਰਾਇਮਰੀ ਤੱਕ, ਫਿਰ ਆ ਕੇ ਚੱਕ 485 ਚ ਨਾਨਕੇ ਦੇ ਅੱਛਾ ਉੱਥੇ ਪੜ੍ਹਿਆ। ਕਿੰਨਵੀਂ 'ਚ ਪੜ੍ਹਦੇ ਹੁੰਦੇ ਸੀ ਉਦੋਂ ਤੁਸੀਂ, ਜਦੋਂ ਉਜਾੜੇ ਪਏ ਨੇ? ਨਹੀਂ ਮੈਂ ਛੱਡ ਦਿੱਤਾ ਦਾ 8ਵੀਂ ਵਿੱਚ। ਅੱਛਾ ਕਿੰਨੀ ਉਮਰ ਸੀ ਜਦੋਂ ਉਜਾੜੇ ਪਏ? ਮੈਂ ਜਦ ਅਸੀਂ ਆਇਆ ਜਦ 20-22 ਸਾਲ ਦੀ ਉਮਰ ਸੀ। ਸ਼ਾਦੀ ਹੋਈ ਸੀ ਤੁਹਾਡੀ? ਨਹੀਂ ਇੱਥੇ ਆ ਕੇ ਹੋਈ ਹੈ? ਇੱਥੇ ਆ ਕੇ ਸਹੀ ਹੋ ਗਿਆ। ਸਾਲ 53 ਮੇਲਾ ਸ਼ੇਲਾ ਲੱਗਦਾ ਸੀ ਤੁਹਾਡੇ ਪਿੰਡ? ਆ ਰਾਸਾ ਰੂਸਾ ਪੈਂਦੀਆਂ ਹੁੰਦੀਆਂ ਸੀ। ਨਕਲੀ ਆਉਂਦੇ ਸੀ? ਆਹੋ ਸਹੀ ਹੋ ਗਿਆ। ਹੁਣ ਇਹ ਦੱਸੋ ਜਦੋਂ ਉਜਾੜੇ ਪਏ ਤੁਹਾਡੇ ਪਿੰਡ ਵਾਲਿਆਂ ਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਇੱਥੋਂ ਜਾਣਾ ਹੈ ਆਪਣੇ ਪਿੰਡ ਨੂੰ ਛੱਡ ਕੇ? ਸਾਡੇ ਪਹਿਲਾਂ ਹੋਈ ਜੀ ਕਟਾਲਾ ਸੀ 7-5 ਮੀਲ। ਹਾਂਜੀ। ਕਟਾਲਾ ਪਿੰਡ ਬਹੁਤ ਵੱਡਾ ਦਾ ਰਾਜਪੂਤਾਂ ਦਾ। ਅੱਛਾ। ਉੱਥੇ ਸਰ ਕੀ ਲੜਾਈ ਲੱਗੀ। ਪੈ ਗਿਆ ਉਹ ਕਟਾਲੇ ਨੂੰ ਪੈ ਗਿਆ ਹਿੰਦੂ। ਅੱਛਾ। ਇਹਨੇ ਜਿਹੜਾ ਬੇੜ ਦਾ ਇਲਾਕਾ ਦਾ ਸਾਡੇ ਜ਼ਿਆਦਾ ਮੁਸਲਮਾਨਾਂ ਦਾ ਹੀ था। ਹਿੰਦੂਆਂ ਦਾ ਕੋਈ ਘਰ ਦੇ ਵਿੱਚ। ਅੱਛਾ। ਇਹ ਜੋ ਸਾਰੇ ਉੱਠ ਕੇ ਚੜ ਗਏ ਬਰਸੇ ਲੈ ਕੇ। ਸਾਡੇ ਜਾਂਦਿਆਂ ਨੂੰ ਉਹਨਾਂ ਨੇ ਕਟਾਲੀਆਂ ਨੇ ਮਾਰੇ ਵੀ ਬਥੇਰੇ। ਰਾਜਪੂਤਾਂ ਦੇ ਬੰਦੇ ਮਾਰੇ ਵੀ ਸੀ? ਰਾਜਪੂਤਾਂ ਦੇ ਕੋਈ ਥੋੜੇ ਮਰੇ ਦੇ। ਅੱਛਾ। ਬਾਕੀ ਉਹਨਾਂ ਦੇ ਬੜੇ ਮਾਰੇ ਦੇ। ਜਦ ਅਸੀਂ ਗਏ ਸਾਡੇ ਲੋਕ ਗਏ ਆ ਫਿਰ ਨੱਠ ਗਏ। ਅੱਛਾ ਤੁਸੀਂ ਵੀ ਜੱਥਾ ਬਣ ਕੇ ਗਿਆ ਸੀ ਤੁਹਾਡਾ ਵੀ? ਐਸੇ ਵੀ ਸਾਰੇ ਪਿੰਡ ਗਏ ਨੇ। ਤੁਸੀਂ ਖੁਦ ਵੀ ਸੀ ਵਿੱਚ? ਐਸੇ ਵੀ ਨਾਲ ਬੰਦਿਆਂ ਦੇ ਗਏ ਨੇ। ਅੱਛਾ। ਤੁਸੀਂ ਕੀ ਵੇਖਿਆ ਫਿਰ ਉੱਥੇ? ਬਾਅਦ ਲੜਾਈ ਜੀ ਉਹਨਾਂ ਨੇ ਫਿਰ ਆ ਗਈ ਫੌਜ। ਫੌਜ ਨੇ ਕਿ ਅਮਨ ਕਰਕੇ ਤੁਸੀਂ ਬੈਠੋ, ਕੋਈ ਗੱਲ ਨਹੀਂ ਹੋਏਗੀ, ਬੈਠ ਜਾਓ ਆਰਾਮ ਦੇ ਨਾਲ ਬੈਠ ਜਾਓ। ਸਾਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਫੇਰ ਪੈਣਾ। ਹਾਂਜੀ। ਉਹਨਾਂ ਨੂੰ ਕਿਹਾ ਤਿਆਰ ਹੋਵੋ, ਗੱਡੇ ਛੱਡੇ ਲੈ ਕੇ। ਆਪਣੇ ਗੱਡੇ ਲੈ ਕੇ ਫਿਰ ਅਸੀਂ ਆਪਣੇ ਕੋਈ ਪਿੰਡਾਂ ਘਰਾਂ 'ਚ ਬਾੜੇ। ਹਾਂਜੀ ਉਹਨਾਂ ਨੂੰ? ਅੱਛਾ। ਨਾਲ ਇੱਧਰ ਦੇ ਫਿਰ ਚੜ੍ਹਦੇ ਪਾਸੇ ਦੇ ਕੰਪੋਂ ਚੜ੍ਹਦੇ ਚਲੇ ਆਏ, ਨਾਲ ਅਸੀਂ ਵੀ ਰਲਦੇ ਚਲੇ ਆਏ। ਅੱਛਾ ਤੁਸੀਂ ਵੀ ਉਦੋਂ ਫਿਰ ਪਿੰਡੋਂ ਨਿਕਲ ਗਏ? ਆਹੋ। ਜਦੋਂ ਤੁਸੀਂ ਪਿੰਡੋਂ ਨਿਕਲੇ ਹੋ ਆਪਣਾ ਸਮਾਨ ਵਗੈਰਾ ਲੈ ਕੇ ਨਿਕਲੇ ਕਿ ਕੋਈ ਨਹੀਂ? ਬਸ ਆਟਾ ਜਾਂ ਖਾਣੇ ਦੇ ਭਾਂਡੇ ਚੱਕੇ ਦੇ ਗੱਡੇ ਵੱਲ। ਸਹੀ। ਹੋਰ ਕੁਝ ਨਹੀਂ ਲੈ ਕੇ? ਨਾ ਜੀ, ਹੋਰ ਕੀ ਲਿਆਉਣਾ। ਮੱਝਾਂ ਵਗੈਰਾ ਤੁਹਾਡੀਆਂ ਹੈਗੀਆਂ ਸੀ? ਆਹੋ ਜੀ, ਡੰਗਰ ਜਿੰਨੇ ਥੇ ਸਾਰੇ ਸਾਡੇ ਕੋਲ ਉਸ ਵਾਰ ਡੰਗਰ ਥੇ। 45 ਮੱਝਾਂ ਥੀਆਂ ਤੁਹਾਡੇ ਕੋਲ? ਸਾਡੇ ਕੋਲ। ਅੱਛਾ। 45 ਮੱਝਾਂ ਦੀਆਂ ਕੋਈ 70 ਗਾਈਆਂ ਤੇ ਬੱਚੇ ਬਹਿੜੇ ਵਗੈਰੇ। ਅੱਛਾ। ਤੇ ਅਸੀਂ ਜਿਹੜੀਆਂ ਦੁੱਧ ਤਾਜ਼ੀਆਂ ਸੂਈਆਂ ਹੀ ਸੀਆਂ। ਹਾਂਜੀ। ਉਹ ਨਾਲ ਕੰਪ ਦੇ ਵਿੱਚ ਨਹੀਂ ਆਏ। ਅੱਛਾ ਨਾਲ ਲੈ ਆਏ? ਨਾਲ ਨਹੀਂ ਆਏ। ਲੁਧਿਆਣੇ ਕੰਪ ਥਾਈ ਅਸੀਂ ਲੈ ਆਏ। ਕੰਪ ਦੇ ਵਿੱਚ ਜਜ਼ਬਾਤ ਉੱਠੇ ਆ ਇੱਧਰ ਨੂੰ। ਹਾਂਜੀ। ਫਿਰ ਇਹਨਾਂ ਨੇ ਖੋਹ ਲਈਆਂ। ਅੱਛਾ। ਤੇ ਤੁਹਾਡੇ ਪਿੰਡ ਦੇ ਵਿੱਚ ਕੋਈ ਬੰਦਾ ਮਰਿਆ ਤੇ ਨਹੀਂ ਹੈ? ਸਾਡੇ ਪਿੰਡ ਵਿੱਚ ਬੰਦੇ ਬਿਮਾਰੀ ਨਾਲ ਮਰੇ ਆ। ਉਹ ਸਾਡਾ ਕੰਪ ਦਾ ਬਹੁਤ ਵੱਡਾ। ਅੱਛਾ। ਰੋਪੜ ਦੇ ਲੈ ਕੇ ਸਾਡੇ ਲੁਧਿਆਣੇ ਤੱਕ ਇੱਕੋ ਹੀ ਹੋ ਗਿਆ ਦਾ ਸਾਰਾ। ਉਧਰ ਸ਼ਹਿਰਾ ਚੱਲਦਾ ਦਾ, ਇੱਧਰ ਦਰਿਆ ਦਾ।
ਅੱਛਾ ਉਹਦੇ ਵਿਚਕਾਰੇ ਅਸੀਂ ਚਲੇ ਆਏ ਆ। ਸਹੀ ਪਰ ਜਿਸ ਬਾਅਦ ਮਤਿਆਰਾ ਇੱਕ ਪਿੰਡ ਦਾ ਉੱਥੇ ਦੇ ਨਿਕਲ ਕੇ ਫੇਰ ਅਸੀਂ ਜਬਾ ਸਾਡੇ ਕੰਪ ਵਿੱਚ ਵੜ ਗਏ, ਨਹੀਂ ਆਪਣੀ ਮਰਜ਼ੀ ਨਾਲ ਆਉਂਦੇ ਰਹੇ ਆ। ਤੇ ਤੁਹਾਡੇ ਕੈਂਪ ਦੇ ਉੱਤੇ ਹਮਲਾ ਤਾਂ ਨਹੀਂ ਹੋਇਆ? ਨਹੀਂ, ਸਾਡੇ ਕੰਪ ਦੇ ਕੋਈ ਹਮਲਾ ਨਹੀਂ ਹੋਇਆ। ਸਹੀ ਸਲਾਮਤ ਤੁਸੀਂ ਆਏ ਹੋ? ਹਾਂ, ਅਸੀਂ ਕਹੀਏ ਵੀ ਕੰਪ ਪਰ ਹਮਲਾ ਹੋਇਆ, ਝੂਠੀ ਗੱਲ ਕਰੀਏ। ਨਹੀਂ ਜੋ ਹੋਇਆ ਉਹ ਦੱਸਣਾ ਤੁਸੀਂ। ਹਾਂ ਸਹੀ। ਤੇ ਤੁਸੀਂ ਫਿਰ ਪੈਦਲ ਹੀ ਗੱਡਿਆਂ 'ਚ ਆਏ ਹੋ ਕਿ ਟ੍ਰੇਨ 'ਚ ਆਏ ਅੱਗੇ ਆ ਕੇ? ਮੈਂ ਸਾਨੂੰ ਤਾਂ ਇੱਕ ਸਾਡਾ ਰਿਸ਼ਤੇਦਾਰ ਦਾ ਸੁਜਾਨ ਖਾਂ, ਹਾਂਜੀ ਹੰਡ ਲੁਲਵਾਰਾ ਦਾ ਜ਼ਿਲ੍ਹਾ ਲੁਧਿਆਣੇ 'ਚ, ਤਹਿਸੀਲ ਉਹਨਾਂ ਦੀ ਲੁਧਿਆਣਾ ਹੀ ਦਾ। ਉਹਨੂੰ ਪਤਾ ਲੱਗਿਆ ਵੀ ਆ ਗਿਆ, ਉਹ 4 ਗੱਡੀਆਂ ਲਿਆਇਆ। ਅੱਛਾ। ਉਹਨੇ ਸੜਕ ਪਰ ਆਵਾਜ਼ ਮਾਰੀ ਤੇ ਫਲਾਣਾ ਚੌਧਰੀ ਆਪਣੇ ਬਾਲ ਬੱਚੇ ਨੂੰ ਲੈ ਕੇ ਸੜਕ ਪਰ ਆ ਜਾਏ। ਉਹ ਸੜਕ ਦੇ ਉੱਤੇ ਅਸੀਂ ਸਾਰਾ ਬਾਲ ਬੱਚਾ ਲੈ ਜੀ, ਸਾਨੂੰ ਪਹਿਲਾਂ ਬਿਠਾ ਲਿਆ। ਫਿਰ ਕਹਿੰਦਾ ਜਿਹੜੀਆਂ ਇਹ ਗੱਡੀਆਂ ਦੁਨੀਆਂ ਜਿੰਨੇ ਬੈਠਦੀਆਂ ਬੈਠ ਜਾਓ। 4 ਗੱਡੀਆਂ ਲਿਆ। ਸਹੀ। ਜਿਹਦੇ 'ਚ ਇੱਕ ਮੈਂ ਆਇਆ, 2 ਮੇਰੇ ਭਤੀਜੇ ਦੇ ਤਕੜੇ, ਬਾਕੀ ਅਸੀਂ ਨਿੱਕਾ ਬਾਲ ਬੱਚਾ ਆਪਣੀਆਂ ਜਨਾਨੀਆਂ ਵਿੱਚ ਲੱਦ ਕੇ ਲੈ ਆਏ। ਸਹੀ ਹੋ ਗਿਆ। 5 ਭਰਾ ਉੱਥੇ ਰਹਿ ਗਏ ਨੇ ਤੁਹਾਡੇ? ਸਾਡੇ ਕੰਪ ਵਿੱਚ। ਅੱਛਾ। ਉਹ ਫਿਰ ਉਹ ਗੱਡੀਆਂ ਨਾਲ ਟੁਰੇ ਆਏ ਤੇ ਅਸੀਂ ਅੰਮ੍ਰਿਤਸਰ ਸਾਨੂੰ ਉਹਨੇ ਪਾਣੀ ਪਿਲਾਇਆ। ਅੱਛਾ। ਸਿੱਖ ਉੱਥੇ ਨੂੰ ਇਕੱਠੇ ਹੋਏ। ਉਹਨੇ ਕਿਹਾ ਇਹ ਦੇਖ ਲਓ ਮੈਂ ਅੰਮ੍ਰਿਤਸਰ ਦੀ ਇੱਟ ਕਰ ਦੂੰ। ਕਿਹਨੇ ਕਿਹਾ ਸੀ? ਉਹ ਸੂਬੇਦਾਰ ਨੇ ਸਾਡੇ। ਜਿਹੜਾ ਤੁਹਾਡਾ ਰਿਸ਼ਤੇਦਾਰ ਸੀ ਸੂਬੇਦਾਰ? ਕਹਿੰਦਾ ਦੇਖ ਲਾ ਮੇਰੇ ਕੋਲ ਸਮਾਨ ਆ ਸਾਰਾ, ਜੇ ਇੱਕ ਵੀ ਛੱਡਿਆ ਤਾਂ ਕਹਿ ਦਿਓ। ਉਧਰ ਪਰੇ ਖੜੇ ਰਹੋ। ਸਾਨੂੰ ਜੀ ਬਾਗੇ ਉਹਨੇ ਬਾੜ ਕੇ। ਅੱਛਾ। ਉੱਥੇ ਆ ਕੇ ਸੁਣਿਆ ਵੀ ਕਿੱਧਰ ਦੇ ਆਏ ਆ, ਬਣਾ ਗਏ। ਉਹ ਜਦ ਨਾ ਸੁਣਿਆ ਬਲ ਮੈਂ ਕੀ ਕਹਿੰਦੇ? ਪਨਾਹਗੀਰ ਆ ਗਏ? ਪਨਾਹਗੀਰ ਆ ਗਿਆ। ਅੱਛਾ। ਬਸ ਉੱਥੇ ਲਫ਼ਜ਼ ਪਨਾਹਗੀਰ ਦਾ ਸੁਣਿਆ। ਫਿਰ ਬਾਟਨ ਸਕੂਲ ਸਾਨੂੰ ਛੱਡ ਜਾਂਦੀ ਗੱਡੀ ਨੇ। ਉਹ ਗੱਡੀਆਂ ਪਰੇ ਹਾਂਜੀ ਬਾਟਨ ਸਕੂਲ ਤੇ ਅਸੀਂ 2 ਦਿਨ ਰਹੇ। 3 ਦਿਨ ਗੱਡੀ ਚੜੇ ਲਾਹੌਰ ਦੇ ਸਟੇਸ਼ਨ ਤੇ। ਹਾਂਜੀ। ਤਾਂਦੜੇ ਦੇ ਨਾਲ ਆ ਕਦਵਾਣੀ ਸਟੇਸ਼ਨ। ਹਾਂਜੀ। ਉੱਥੇ ਆ ਕੇ ਉਤਰੇ ਤੇ ਅਗਲੇ ਫਿਰ ਸਾਨੂੰ ਗੱਡੀਆਂ ਪਰ ਲੈ ਗਏ ਰਿਸ਼ਤੇਦਾਰ। ਹਾਲਤ ਹੋਈ ਸੀ। ਤੇ ਦੁਬਾਰਾ ਕਦੀ ਪਿੰਡ ਚੱਕਰ ਨਹੀਂ ਲਾਇਆ? ਹਾਂਜੀ। ਦੁਬਾਰਾ ਕਦੀ ਗਏ ਨਹੀਂ? ਉੱਥੇ ਕਿਹੜੀ ਫੁੱਫੀ ਬੈਠੀ ਸੀ। ਵੈਸੇ ਹਾਂਜੀ। ਵੈਸੇ ਰਸਤੇ ਦੇ ਵਿੱਚ ਤੁਸੀਂ ਕੁਝ ਵੇਖਿਆ ਹੋਰ? ਕੁਝ ਲੋਕਾਂ ਨਾਲ ਜ਼ਿਆਦਤੀ ਹੁੰਦੀ ਜਾਂ ਮਾਰ ਵੱਢ ਹੁੰਦੀ? ਬੜੀ ਜੀ ਕਟਾਲੇ ਦੇਖੀ। ਕਿਵੇਂ ਦੇਖੀ ਉਹ ਸਾਨੂੰ ਦੱਸੋ ਥੋੜਾ ਜਿਹਾ। ਉੱਥੇ ਸਿੱਖਾਂ ਦੀਆਂ ਉਹ ਸਰਗੀ ਵੇਲੇ ਜਾਂ ਕਾਲਜ ਦੀ ਜੰਗ ਜਾਂ ਫਿਰ ਸ਼ਾਮ ਨੂੰ ਕਰਦੇ ਨੇ ਸੂਰਜ ਡੁੱਬਣੇ ਦੇ ਨਾਲ। ਉਸ ਬਾਅਦ ਹਮਲਾ ਕਰਦੇ ਨੇ ਕਿਉਂਕਿ ਲੋਕ ਉਸ ਬਾਅਦ ਤੁਹਾਨੂੰ ਪਤਾ ਸਰਗੀ ਉੱਠਦੇ ਆ। ਹਾਂਜੀ। ਉਧਰ ਸ਼ਾਮ ਨੂੰ ਕੋਈ ਬਾਹਰ ਦੇ ਆਉਂਦਾ, ਕੋਈ ਅੰਦਰ ਕਾੜਾ, ਉਸ ਬਾਅਦ ਉਹ ਹਮਲਾ ਕਰਦੇ ਨੇ। ਇੱਧਰ ਨੂੰ ਲੜਾਈ ਕਟਾਲੇ ਦੀ ਲੜਾਈ ਦੇਖੀ ਆ ਅਸਲ ਮੈਂ। ਕੀ ਹੋਇਆ ਸੀ ਉੱਥੇ? ਇੱਕ ਰਫਲ ਸੀ ਸਿਰਫ ਰਾਜਪੁਰ। ਜੇ ਉਹਨੇ ਇੱਥੇ ਗੋਲੀ ਚਲਾਈ ਹੈ। ਹਾਂਜੀ। ਜਦੋਂ ਪਤਾ ਲੱਗਿਆ ਉਹ ਖੁੰਝੇ ਪਰ ਚੱਲ ਗਈ, ਫਿਰ ਉਹ ਖੁੰਝੇ ਪਰ ਚੱਲ ਗਈ। ਐਂ ਦੌੜ ਲਾਈ ਸੀ ਉਹਨੇ, ਜਾਣੀ ਹਰ ਖੁੰਝੇ ਵਿੱਚ ਰਫਲ ਵਾਲਾ ਖੜਾ। ਅੱਛਾ। ਇਸ ਤਰ੍ਹਾਂ ਇੱਕ ਗੁੱਜਰਾਂ ਦਾ ਘਰ ਸੀ। ਉਹ ਲੜਕੀ ਨੇ ਕਿਹਾ ਵੀ ਜਿਹੜੀ ਰੋਈ ਆ ਦੇਖ ਲਓ ਬਰਸ਼ਾ, ਮੈਂ ਵਿੱਚ ਹੀ ਲਗਾ ਲੂੰ, ਤੁਸੀਂ ਦੁੱਧ ਲਈ ਆਓ, ਮੈਂ ਵੀਰਾਂ ਨੂੰ ਪਿਲਾਉਂਦੀ ਰਹਾਂ। ਅੱਛਾ। ਜ਼ਖਮੀ ਸਨ?
उस लड़की ने हर खूंजे च दुध बढ़ाया ते बादशाह हाथ च 60 सिख भी 7 मारे उन्हें। उस लड़की ने गुजरात दी उस लड़की ने केड़ी जगह दी गल है? ਇਹ ਕਟਾਲਾ ਪਿੰਡ ਸੀ ਜੀ। अच्छा कटाला पिंड सी। ਹਾਂ ਉੱਥੇ ਕਿੰਨਾ ਕੋ ਬੰਦਾ ਮਰਿਆ ਹੋਣਾ? ਉੱਥੇ ਦੇਖੀ ਆ ਉਹ ਲੜਾਈ, ਬਾਕੀ ਅਸੀਂ ਨਹੀਂ ਦੇਖੀ ਆ। ਇਹੀ ਦੇਖੀ ਆ ਜਦ ਪਿੰਡ ਉਜੜਦੇ ਤੇ ਜਿੱਥੇ ਲੜਾਈ ਹੋਈ ਆ, ਹਾਂਜੀ ਲੜਕੀਆਂ ਨੇ ਖੂਹ ਭਰ ਦਿੱਤੇ ਆ। ਅੱਛਾ ਵੇ ਡਿੱਗ ਡਿੱਗ ਕੇ ਵੀ ਸਾਨੂੰ ਗੈਰ ਦਾ ਹੱਥ ਨਾ ਲੱਗ ਜਾਏ, ਆਪਣੀ ਇੱਜ਼ਤਾਂ ਬਚਾਉਣ ਵਾਸਤੇ, ਆਪਣੀਆਂ ਇੱਜ਼ਤਾਂ ਬਚਾਉਣ ਵਾਸਤੇ। ਬੜੀ ਜ਼ਿਆਦਤੀ ਕੀ ਕੀ ਦੱਸੀਏ ਜੀ, ਰੋਣਾ ਆਉਂਦਾ ਦੇਖ ਕੇ। ਬੱਚੇ ਸਿੱਟ ਕੇ ਝਾੜਾਂ 'ਚ, ਨਦੀਆਂ ਦੇ ਨਾਲੇ ਜਿਹੜੇ ਛੋਟੇ ਲੰਘਦੇ ਸੀ, ਉਹਨਾਂ ਬੱਚਿਆਂ ਨੂੰ ਮਾਵਾਂ ਨੇ ਸਿੱਟ ਕੇ ਆਪਣੀਆਂ ਜਾਨਾਂ ਬਚਾਈਆਂ। ਓਹੋ ਕੀ ਆ? ਬੜਾ ਜ਼ੁਲਮ ਹੋਇਆ। ਵਾਦੀ ਜ਼ੁਲਮ। ਰੱਬ ਕੋਈ ਸਿੱਖਾਂ ਜਾਂ ਹਿੰਦੂਆਂ ਦੇ ਵਿੱਚ ਯਾਰ ਬੇਲੀ ਹੈਗਾ ਸੀ ਤੁਹਾਡਾ ਹਮ ਉਮਰ? ਯਾਰ ਦੋਸਤ ਹਾਂਜੀ ਆਹ ਕਲਾਸ ਫੈਲੋ ਕੀ ਨਾਂ ਸੀ ਉਹਨਾਂ ਦੇ? ਇੱਕ ਜੋਤ ਸਿੰਘ, ਇੱਕ ਰਾਮੂ। ਰਾਮੂ। ਹਾਂ ਕਿਹੜੀ ਕਲਾਸ 'ਚ ਇਕੱਠੇ ਪੜ੍ਹਦੇ ਸੀ ਤੁਸੀਂ? ਉਹ ਅਸੀਂ ਚੌਥੀ ਜਮਾਤ ਤੀਸਰੀ 'ਚ ਪੜ੍ਹਦੇ ਰਹੇ ਇਕੱਠੇ। ਰਾਮੂ ਸਿੱਖ ਸੀ ਕਿ ਹਿੰਦੂ ਸੀ? ਰਾਮੂ ਹਾਂਜੀ ਉਹ ਨਾ ਮੋਨਾ ਸੀ। ਅੱਛਾ ਮੋਨਾ ਸੀ। ਉਹ ਤੁਹਾਡੇ ਪਿੰਡ ਦਾ ਹੀ ਸੀ? ਨਹੀਂ, ਹਾਂ। ਉਹ ਗੜੀ ਪਿੰਡ ਸੀ ਨਾ। ਹਾਂਜੀ? ਗੜੀ ਪਿੰਡ ਸੀ ਨਾ। ਅੱਛਾ ਨੇੜੇ ਹੀ ਸੀ ਪਿੰਡ? ਹਾਂ ਇੱਕ ਹਿੰਦੂ ਪੜਦਾ ਦਾ, ਉਹ ਦੇਖੋ ਉਹਦਾ ਨਾਮ ਮੂੰਹ ਪਰ ਨਹੀਂ ਚੜਦਾ। ਸੋਮਵਾਰ ਸੋਮਵਾਰ। ਹਾਂ ਉਹ ਖੱਤਰੀ ਦਾ। ਅੱਛਾ ਉਹ ਵੀ ਤੁਹਾਡੇ ਨਾਲ ਪੜਦਾ ਸੀ? ਉਹ ਵੀ ਮੇਰੇ ਨਾਲ ਪੜਦਾ ਦਾ, ਕਲਾਸ ਫੈਲੋ ਦਾ। ਅੱਛਾ ਵਾਹਵਾ ਯਾਰੀ ਸੀ? ਬਸ ਇਸ ਤਰ੍ਹਾਂ ਹੀ ਪਿੰਡਾਂ ਵਿੱਚ ਮੁੰਡੇ ਖੇਡਦੇ ਮਲਦੇ। ਅੱਛਾ ਖੇਡਾਂ ਕਿਹੜੀਆਂ ਹੁੰਦੀਆਂ ਸੀ ਉੱਥੇ ਤੁਹਾਡੇ ਪਿੰਡ? ਸਾਡੇ ਕੌਡੀ ਘੁਲਨੇ, ਹਾਂਜੀ ਛਾਲਾਂ ਮਾਰਨੀਆਂ, ਹਾਂਜੀ। ਆਪੇ ਬਲਾਂਗੜੇ ਜਾ ਖੇਡਦੇ ਰਹਿਣਾ। ਤੇ ਪਹਿਲਵਾਨ ਵੀ ਹੈਗਾ ਸੀ ਤੁਹਾਡੇ ਪਿੰਡ ਦਾ ਕੋਈ ਮਸ਼ਹੂਰ? ਅਸੀਂ ਪਹਿਲਵਾਨ ਸਾਡਾ ਪਿੰਡੇ ਸਮਝ ਲਾ ਫਤਿਹਗੜ੍ਹ ਤੇ, ਉਹ ਜੱਟ ਸੇ, ਅਸੀਂ ਰਾਜਪੂਤ ਸੇ। ਅੱਛਾ ਉਹ ਸ਼ੇਰ ਮੁਹੰਮਦ ਦਾ ਪਹਿਲਵਾਨ। ਤੁਹਾਡੇ ਪਿੰਡ ਦਾ? ਹਾਂ ਸਾਰੇ ਉੱਥੇ ਬੈਠਾ ਫੀਲੋ ਕੀ ਗੁਜਰਾਂ ਵਾਲੇ। ਅੱਛਾ ਬੜੀ ਕੁਰਸੀ ਕੀਤੀ ਆ। ਕਿੱਥੇ ਮੇਲੇ 'ਚ ਜਾਂਦੇ ਸੀ? ਘੋਲ ਕਿੱਥੇ ਤੁਹਾਡੇ ਪਿੰਡ ਹੁੰਦਾ ਸੀ ਕਿ ਉਹਨਾਂ ਦੇ ਪਿੰਡ ਹੁੰਦਾ ਸੀ? ਹਾਂਜੀ ਤੁਹਾਡੇ ਪਿੰਡ ਘੋਲ ਹੁੰਦਾ ਸੀ? ਕੋਲ ਦੀ ਸਾਡੇ 4 ਚੁਫੇਰੇ। ਗੱਲ ਅਸਲ ਮਸ਼ਹੂਰੀ ਤਾਂ ਹੋਈ ਸੀ ਉਹਦੀ ਇਸ ਵਾਸਤੇ, ਹਾਂਜੀ ਪਹਿਲਾਂ ਮੁੰਡਿਆਂ 'ਚ ਘੁਲਦਾ ਘਲਾਉਂਦਾ ਦਾ, ਹਾਂਜੀ ਉਹ ਫਿਰ ਉਹਨੂੰ ਸ਼ੌਕ ਘੁਲਣੇ ਦਾ ਪੈ ਗਿਆ, ਫਿਰ ਪਹਿਲਵਾਨਾਂ 'ਚ ਲੜ ਗਿਆ। ਅੱਛਾ ਉਹਨੇ ਜਨਾਨੀ ਛੱਡ ਦਿੱਤੀ ਜਾ ਆਪਣੀ ਪਹਿਲਵਾਨੀ ਪਿੱਛੇ? ਪਹਿਲਵਾਨੀ ਬੈਠੇ। ਬੜੀ ਗੱਲ ਹੈ ਜੀ। ਉਹਨੇ ਜਦੋਂ ਜਨਾਨੀ ਛੱਡ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਪਹਿਲਵਾਨ ਲਿਆਉਂਦੇ ਆ, ਕੁਰਸੀ ਬੰਨ ਲਓ। ਅੱਛਾ 2 ਸਾਲ ਮਗਰ ਤੇ ਪਹਿਲਾਂ ਝਗੜਾ ਰਿਹਾ, ਨਾ ਛੱਡੋ। ਉਹਨੂੰ ਵੀ ਫਿਰ ਪਿੰਡ ਨੇ ਕਿਹਾ ਵੀ ਹੁਣ ਇਹਨੂੰ ਵੀ ਖੁਰਾਕ ਖੜਾਵੋ। ਸਾਡੇ ਪਿੰਡ ਨੇ? ਸਾਡੇ ਪਿੰਡ ਨੇ ਵੀ, ਫਤਿਹਗੜ੍ਹ ਨੇ ਵੀ, ਗੋਹਿਆਂ ਨੇ। ਅੱਛਾ ਉਹ ਵਿਚਾਰੇ ਥੋੜੇ 2-2 4-4 ਕਿੱਲਿਆਂ ਦੀ ਮਾਲਕ ਦੇ, ਸਾਡੇ ਲੋਕ ਤੇ ਬਹੁਤ। ਤੁਹਾਡੀ ਜ਼ਮੀਨ ਕਿੰਨੀ ਸੀ ਬਜ਼ੁਰਗਾਂ ਦੀ? ਸਾਡੀ ਜ਼ਮੀਨ ਪਈ ਹੈ ਜੀ ਸਾਨੂੰ 3 ਹਿੱਸਾ। ਉੱਥੇ ਕਿੰਨੀ ਸੀ? ਉੱਥੇ 500 ਕਿੱਲਾ ਜ਼ਮੀਨ ਸੀ ਸਾਡੀ। ਅੱਛਾ ਫੇਰ ਕੀ ਹੋਇਆ ਜੀ? ਉਹਦੀ ਜੀ ਕੁਰਸੀ ਪਾਈ। ਹਾਂਜੀ जिस दुकान पर जाके बादाम चब्बे चब्बे, जिस घर मक्खन खाना जाके खावे। अच्छा जो दूध में आटा गूंद के ते परोठा पका के बच्चे ने चलना देना। हाँ एक पहलवान अंबरसर से सद्या, ਉਹਦਾ बड़ा जोर करान ला जी फिर पई छिंज। ਹਾਂਜੀ ਫਿਰ ਛਿੰਝ ਪਈ। ਅੱਛਾ ਤੁਹਾਡੇ ਪਿੰਡ ਦੇ ਵਿੱਚ ਹੀ? ਨਹੀਂ ਹਾਂ ਉਹਨਾਂ ਦੇ ਪਿੰਡ ਵਿੱਚ। ਅੱਛਾ ਉੱਥੇ ਪਈ ਛਿੰਝ।
ਤਾਂ ਉਹਨਾਂ ਨੇ ਜੀ ਪਹਿਲਵਾਨ ਕੱਢਿਆ। ਹੂੰ 5 ਮਿੰਟ ਵੀ ਨਾ ਲਾਏ, ਮੁੰਡੇ ਨੇ ਚੱਕ ਕੇ ਉਹ ਮਾਰਿਆ ਨਿਕਾਲ ਕੱਢ ਕੇ। ਇਹਨੇ ਹਾਂ ਢਾ ਦਿੱਤਾ ਉਹਨੂੰ। ਹਾਂ ਜੀ, ਮੈਂ ਕਿਹਾ 5 ਵੀ ਨਾ ਲੱਗੇ। ਅੱਛਾ, ਫਿਰ ਇਹਦਾ ਮੁੱਲ ਮੁੜ ਗਿਆ ਜਨਾਨੀ ਛੱਡਣ ਦਾ। ਉਹ ਕਹਿੰਦੇ ਜੀ ਅਸੀਂ ਪਹਿਲਵਾਨ ਜਿਹੜਾ ਲਿਆਂਦਾ ਉਹਦਾ ਐਵੇਂ ਨਿਕਲ ਕੇ ਚਲਿਆ ਗਿਆ, ਪਹਿਲਵਾਨ ਦੂਆ। ਅੱਛਾ, ਪਹਿਲਵਾਨ ਦੂਆ। ਅਸੀਂ ਕਿਹਾ ਤੁਸੀਂ ਰੱਖੋ, ਅਸੀਂ ਨਹੀਂ ਕਰਾਉਂਦੇ। ਆਖਿਰ ਮੁੰਡਾ ਕਹਿਣ ਲੱਗਿਆ, ਚਾਚਾ ਉਹ ਤਾਇਆ ਉਹ ਤੁਸੀਂ ਮੈਨੂੰ ਕੋਲ ਲੈਣ। ਅੱਛਾ, ਜਦ ਨਹੀਂ ਹਟਿਆ ਉਹ ਕਹਿਣੇ ਦੇ, ਲੋਕਾਂ ਨੇ ਕਿਹਾ ਚੱਲ ਹੋ ਚਲੋ। ਹਾਂਜੀ, ਫਿਰ ਕੋਸ਼ੀ ਹੋਈ, ਉਹਦੇ ਨਾਲ ਵੀ ਪਹਿਲਾਂ ਢਾ ਲਿਆ ਉਹ। ਅੱਛਾ, ਜਿਹੜਾ ਉਹਨਾਂ ਨੇ ਪਹਿਲਵਾਨ ਦੂਸਰਾ ਲਿਆਂਦਾ ਸੀ ਤਗੜਾ। ਹਾਂ, ਜਿਹੜਾ ਲਿਆਂਦਾ ਉਹਦੇ ਕੋਲ ਢਾ ਲਿਆ। ਤੇ ਜਿਹੜਾ ਪਗਟਾ ਕਹਿੰਦੇ ਸੀ ਇੱਕ ਲਾਠੀ ਨੂੰ ਇਸ ਤਰ੍ਹਾਂ ਦਾ ਪਾਲਣਾ ਜਿਹੜਾ ਅਸੀਂ ਰੱਖਦੇ ਹਾਂ ਮੋਢਿਆਂ ਪਰ। ਹਾਂਜੀ ਹਾਂਜੀ, ਉਹਦੇ ਨਾਲ ਇੱਕ ਕੰਗਣ ਹੁੰਦਾ ਤਾਂ ਚਾਂਦੀ ਦਾ। ਅੱਛਾ, 10 ਰੁਪਏ ਜਾਂ 100 ਰੁਪਇਆ ਉਹਦੇ ਲੜ ਬੰਨਦੇ ਸੀ। ਅੱਛਾ, ਨਾਮ ਸੀ ਉਹ ਨਾਮ ਉਹਦਾ ਜਿਹੜਾ ਢਾਵੇ। ਫਿਰ ਉੱਥੋਂ ਮਸ਼ਹੂਰੀ ਹੋਈ ਉਹਦੀ। ਆਹੋ ਜੀ, ਫਿਰ ਉਹ ਚੱਕ ਕੇ ਪਗਟਾ ਨੱਠ ਪਏ। ਉਹ ਨੱਠ ਗਏ। ਹਾਂ, ਅੱਛਾ, ਜਦੋਂ ਨੱਠ ਪਏ ਲੋਕ ਮਗਰ ਨੱਠ ਪਏ ਬੋਲਦੇ ਘਰਾਂ ਵਿੱਚ ਜਾ ਵੜੇ। ਤੇ ਜੈਲਦਾਰ ਦੇ ਘਰ ਚਲੇ ਗਏ। ਸਾਡਾ ਜੈਲਦਾਰ ਸੀ ਬਹੁਤ ਸ਼ਰੀਫ ਆਦਮੀ। ਕੀ ਨਾਂ ਸੀ ਉਹਨਾਂ ਦਾ? ਆਟਾ ਮਮਨ। ਤੁਹਾਡੇ ਪਿੰਡ ਦੇ ਸੀ? ਨਹੀਂ, ਉਹ ਪੌਦ ਪਿੰਡ ਸੀ। ਅੱਛਾ, ਉਹ ਜਿਸ ਬਾਅਦ ਉਹਨੂੰ ਕਿਹਾ ਵੀ ਪਗਟਾ, ਕਹਿੰਦਾ ਇੱਥੋਂ ਮੈਂ ਦੇ ਦਿੰਦਾ ਤੁਹਾਨੂੰ, ਦਫਾ ਕਰੋ। ਹਾਂ, ਅੱਛਾ, ਅਸੀਂ ਕਿਹਾ ਉਹੀ ਪਗਟਾ ਲੈਣਾ ਜਿਹੜਾ ਜਿੱਤਿਆ ਮੁੰਡੇ ਨੇ। ਜਿਹੜਾ ਉੱਥੇ ਬੰਨਿਆ ਦਾ ਉਹੀ ਚੀਜ਼ ਲੈਣੀ ਹੈ। ਹਾਂ, ਆ ਕੇ ਨਹੀਂ ਤੁਸੀਂ ਪਹਿਲਾਂ ਇਸ ਦਾ ਕਹਿੰਦਾ ਰਿਹਾ। ਅਖੀਰ ਫਿਰ ਉਸ ਮੁੰਡਿਆਂ ਨੇ ਕਿਹਾ ਲੈ ਜਰਦਾਰਾ, ਹੁਣ ਜਿੱਦਣ ਘੋੜੀ ਲੈ ਕੇ ਆਏਗਾ ਤੇਰੀਆਂ ਵੀ ਮੁੱਛਾਂ ਮੁੰਨੀਆਂ ਹੋਣਗੀਆਂ ਤੇ ਘੋੜੀ ਦੀ ਵੀ ਪੂੰਛ ਵੱਡੀ ਹੋਊਗੀ, ਵੱਧ ਦਿੱਤੀ ਜਾਊਗੀ। ਅੱਛਾ, ਮੁੰਡਿਆਂ ਨੇ ਕਿਹਾ। ਮੁੰਡਿਆਂ ਨੇ ਸਿਆਣਿਆਂ ਨੇ ਆ ਵੀ ਚੱਲੀਏ। ਫਿਰ ਕਹਿੰਦਾ ਠਹਿਰ ਜਾਓਗੇ। ਫਿਰ ਉਹ ਸੱਦੇ, ਕਹਿੰਦਾ ਮੈਂ ਕੰਜਰੋਂ ਤੁਹਾਨੂੰ ਕਹਿ ਰਿਹਾ ਵੀ ਨਾ ਕਰਾਓ ਨਾ ਕਰਾਓ। ਇੱਕ ਤਾਂ ਕੁੜੀ ਛੱਡ ਦਿੱਤੀ, ਇੱਕ ਕੰਨ ਦੇ ਚੱਲੇ ਆਏ, ਪਗਟਾ ਲੈ ਚੱਲੇ। ਸਹੀ। ਉੱਥੇ ਦੇ ਨਾਰੇ ਮਾਰਦੇ ਆ ਗਏ। ਫਿਰ ਇੱਥੇ ਆ ਕੇ 2 ਕੁਰਸੀਆਂ ਕੀਤੀਆਂ ਸਿਰਫ। ਕਿਹੜੀ ਜਗ੍ਹਾ ਤੇ? ਗੁਜਰਾਂ ਵਾਲੇ। ਜਿੱਤਿਆ ਫਿਰ ਆ ਕੇ? ਹਾਂ, ਬੱਬ ਮੁੜ ਕੇ ਫੇਰ ਨਹੀਂ ਕੋਲਿਆ। ਫਿਰ ਵਿਆਹ ਕਰਾ ਲਿਆ ਦੁਬਾਰਾ? ਨਹੀਂ, ਇਹ ਨਹੀਂ ਮੈਨੂੰ ਪਤਾ। ਅੱਛਾ, ਇਹ ਤੁਹਾਡੇ ਪਿੰਡ ਦੇ ਜਿੰਨੇ ਵੀ ਉੱਥੋਂ ਦੇ ਬੰਦੇ ਸੀ ਕਿੱਥੇ ਹੁਣ ਆਬਾਦ ਹੋਏ ਨੇ ਆ ਕੇ? ਬੜਾ ਪਿੰਡ ਖਿੰਡਿਆ ਜੀ ਸਾਡਾ ਕਿਹੜੀ ਇਕੱਠਾ। ਕਿਹੜੀ ਜਗ੍ਹਾ ਤੇ ਬੈਠੇ ਨੇ? ਇੱਕ 478 ਚੱਕਰ ਤਹਿਸੀਲ ਸਮੁੰਦਰੀ ਚ, ਉੱਥੇ 6-7 ਘਰ ਹੈ। ਅੱਛਾ, ਇੱਕ 69 400 ਉਹ ਵੀ ਸਮੁੰਦਰੀ ਚ, ਉੱਥੇ ਵੀ 2 ਘਰ 78 ਚ ਕਿਹੜੇ ਕਿਹੜੇ ਘਰ ਬੈਠੇ ਨੇ? ਹਾਂ, 78 ਚ ਕਿਹੜੇ ਕਿਹੜੇ ਘਰ ਬੈਠੇ ਨੇ? 69 ਚ 78 ਚ 78 ਚ ਬੈਠੇ ਆ। ਇੱਕ ਉਹ ਕੀ ਰਹਿਮਤ ਤੇ ਬੰਨਾ ਤੇ ਇਸਮਾਈਲ ਸਹੀ, याकूब रुस्तम इब्राहिम फकीरिया। ਸਹੀ ਹੋ ਗਿਆ। यामीन ਤੇ ਇੱਥੇ ਗੁਜਰਾਂਵਾਲੇ ਜ਼ਿਲ੍ਹੇ ਦੇ ਸਿਆਲਕੋਟ ਜ਼ਿਲ੍ਹੇ 'ਚ ਵੀ ਬੈਠੇ ਨੇ? गुजराल ਹਾਂਜੀ। गुजराल तो जट बैठे हैं ज्यादा। ਅੱਛਾ, ਤੁਹਾਡੇ ਪਿੰਡ ਜੱਟ ਵੀ ਰਹਿੰਦੇ ਸੀ? जट फतेहगढ़ तक गई थी विचकार। ਅੱਛਾ, ਨਾਲ ਹੀ ਸੀ ਫਤਿਹਗੜ੍ਹ ਵੀ? फतेहगढ़ नाल गई थी विचकार जी। ਅੱਛਾ, ਇੱਧਰ ਫਤਿਹਗੜ੍ਹ ਸੀ, ਇੱਧਰ ਤੁਹਾਡਾ ਪਿੰਡ ਸੀ? हाँ, ਸਹੀ ਹੋ ਗਿਆ। ਫਤਿਹਗੜ੍ਹ 'ਚ ਜ਼ਿਆਦਾ ਰਾਜਪੂਤ ਸਨ ਕਿ ਜੱਟ ਸਨ? जट्टे ਸਾਰੇ? वो जट से असी राजपूत से। ਉੱਥੇ ਜੱਟਾਂ ਦਾ ਕਿਹੜਾ ਮਸ਼ਹੂਰ ਬੰਦਾ ਸੀ? बंदा ਹਾਂਜੀ, इस्माइल। ਇਸਮਾਈਲ। ਸਹੀ ਹੋ ਗਿਆ। ਬਜ਼ੁਰਗੋ, ਪਿੰਡ ਵੇਖਣ ਨੂੰ ਦਿਲ ਕਰਦਾ ਹੈ? हाँ जी, ਕਿੰਨਾ ਕੁ ਦਿਲ ਕਰਦਾ ਹੈ? ਚਾਹੁੰਦੇ ਆ ਵੀ ਦੇਖੀਏ ਕੀ ਬਣਿਆ ਪਿੰਡ ਦਾ, ਸਾਡੇ ਮਕਾਨ ਵਿੱਚ ਕਿਹੜੇ ਕਿਹੜੇ ਆ।
ਚਲੋ ਜੀ ਅਸੀਂ ਕੋਸ਼ਿਸ਼ ਕਰਾਂਗੇ ਉੱਥੋਂ ਦਾ ਕੋਈ ਬੰਦਾ ਸਾਨੂੰ ਮਿਲ ਜਾਵੇ ਤੁਹਾਨੂੰ ਤੁਹਾਡਾ ਪਿੰਡ ਵਿਖਾ ਦੇਵਾਂਗੇ। ਮਿਹਰਬਾਨੀ। ਹਾਂਜੀ ਬਹੁਤ ਸ਼ੁਕਰੀਆ।